व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि एक पासे भारत सरकार ਅਤੇ ਸਮੁੱਚੀ ਸਰਕਾਰੀ ਮਸ਼ੀਨਰੀ कोविड-19 ਕ੍ਰਾਈਸਿਸ ਨੂੰ ਡੀਲ ਕਰਨ ਵਿੱਚ ਪੂਰੀ ਤਰ੍ਹਾਂ ਜਿਹੜੀ ਹੈ ਉਹ ਫੇਲ ਹੋਈ ਹੈ, ਪਰ ਦੂਸਰੇ ਪਾਸੇ ਭਾਰਤੀ ਏਜੰਸੀਆਂ ਵੱਲੋਂ ਪੰਜਾਬ, ਕਸ਼ਮੀਰ, ਮਨੀਪੁਰ ਅਤੇ ਹੋਰ ਥਾਵਾਂ ਤੇ ਜਿਹੜੇ ਸਿਆਸੀ ਵਿਰੋਧ ਅਤੇ ਹਿਊਮਨ ਰਾਈਟਸ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਕੇਸ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਅਤੇ ਜਿਹੜੇ NSA ਵਰਗੇ ਕਾਨੂੰਨਾਂ ਦੀ ਜਿਹੜੀ ਹੈ ਉਹ ਦੁਰਵਰਤੋਂ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਏ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। जी राज साहब की कहना चाहोगे इस मुद्दे बारे? देखो, मोदी सरकार जिहड़ी कि पूरी तरह कलैप्स हुई, उन्हां दा सारा स्ट्रक्चर कलैप्स होया कोविड-19 क्राइसिस नूं हैंडल करन च पहली वेव दे वेड़े भी, पर वो क्योंकि उहदे च बहुत सारे इन्हां ने कवर अप कर लिया। हालां जिहड़ा हुण अंदाज़ा आ रहा कि इन्हां ने भावें 2 ਲੱਖ ਦੇ करीब मौतां उदों मन्नियां, पर 10 ਲੱਖ ਤੋਂ ज़्यादा लोग मरे। और वड्डी गिणती जिवें असीं पहले सैगमेंट गल कीती सी कि भी किन्ने 700 ਦੇ करीब डॉक्टर पहली वेव ਦੇ ਵਿੱਚ ਭਰੇ। सो ਉਹਦੇ ਤੋਂ ਤੁਸੀਂ ਮੈਡੀਕਲ ਸਟਾਫ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਪੈਰਾਮੈਡਿਕਸ ਕਿੰਨੇ ਹੋਣਗੇ, ਨਰਸਿਸ ਕਿੰਨੀਆਂ ਹੋਣਗੀਆਂ। ਲੇਕਿਨ दूसरी वेव तो बाद ਤਾਂ ਆਤੀ ਹੋ ਗਈ, क्योंकि हकीकत सामने आनी शुरू हुई कि हज़ारां डैड बॉडीज़ दरियावां ਦੇ ਕੰਢੇ ਰੇਤੇ ਦੇ ਉੱਤੇ ਸੁੱਟ ਕੇ ਲੋਕ ਦੌੜ ਰਹੇ ਨੇ, ਪਾਣੀਆਂ ਦੇ ਵਿੱਚ ਸੁੱਟ ਰਹੇ ਨੇ। ਕ੍ਰੇਮੇਟੋਰੀਅਮ ਜਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਲੰਬੀ ਲਾਈਨ ਲੱਗੀ ਹੋਈ ਹੈ। ਸਿਫਾਰਿਸ਼ ਦੇ ਨਾਲ ਜਿਹੜਾ ਉੱਥੇ ਵਾਰੀ ਆਉਂਦੀ ਹੈ ਔਰ ਹਸਪਤਾਲਾਂ 'ਚ ਜੋ ਹਾਲ ਹੈ ਉਹ ਸਾਰੇ। ਲੇਕਿਨ ਜਿਹੜੀ ਗੱਲ ਮੋਦੀ ਨੇ ਸ਼ੁਰੂ ਦੇ ਵਿੱਚ ਹੀ ਕਹੀ ਸੀ, ਜਦੋਂ ਇਹ ਕ੍ਰਾਈਸਿਸ ਜਾਂ ਐਪੀਡੈਮਿਕ ਦੀ ਸ਼ੁਰੂਆਤ ਹੁੰਦੀ ਹੈ, ਪੈਂਡੈਮਿਕ ਦੀ, आपदा में अवसर ढूंढो कि फाइंड एन अपॉर्चुनिटी इन क्राइसिस। ਲੋਕਾਂ ਨੇ ਤਾਂ ਉਹਦੇ ਵਿਚਾਰੇ ਲੋਕਡਾਊਨ ਦੇ ਥੱਲੇ ਘਰਾਂ 'ਚ ਬੈਠੇ ਜਾਂ ਦੌੜ ਰਹੇ ਨੇ, ਕੋਈ ਸਿਲੰਡਰ ਲਈ, ਕੋਈ ਆਕਸੀਜਨ ਲਈ, ਕੋਈ ਹਸਪਤਾਲ 'ਚ ਬੈੱਡ ਲਈ। ਉਹਨਾਂ ਨੇ ਤਾਂ ਅਪੋਰਚੁਨਿਟੀ ਕੀ ਲੱਭਣੀ ਸੀ ਇਸ ਕ੍ਰਾਈਸਿਸ 'ਚੋਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਹਕੂਮਤ ਨੇ ਇਨਸਾਨੀ ਪੀੜ, ਇਨਸਾਨੀ ਦਰਦ, ਆਪਣੇ ਫਰਜ਼ਾਂ ਦੀ ਪਰਵਾਹ ਤੋਂ ਬਿਲਕੁਲ ਗਫਲਤ ਕਰਕੇ ਉਹਨਾਂ ਨੇ ਇਸ 'ਚੋਂ ਆਪਣਾ ਹਿੰਦੂਤਵਾ ਏਜੰਡਾ ਅੱਗੇ ਤੋਰਨ ਦੀ ਅਪੋਰਚੁਨਿਟੀ ਵੀ ਕੱਢੀ। ਰਾਮਦੇਵ ਦੀਆਂ ਕੋਰੋਨਲ ਗੋਲੀਆਂ ਅੱਜ ਵੀ, ਪਿਛਲੇ ਕੱਲ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਜਿਹੜਾ ਹੈ ਉਹ ਸੈੱਲ ਕਰ ਰਿਹਾ ਔਰ ਹੈਲਥ ਮਿਨਿਸਟਰ ਨੇ ਉਹਨੂੰ ਐਂਡੋਰਸ ਕੀਤਾ, ਜਿਹਦਾ ਕੋਈ ਬੇਸ ਨਹੀਂ ਹੈ। ਗਾਂ ਮੂਤਰ ਔਰ ਗੋਆ ਜਿਹੜਾ ਉਸ ਨੂੰ ਟ੍ਰੀਟਮੈਂਟ ਦੇ ਲਈ ਦੱਸਿਆ ਜਾ ਰਿਹਾ ਔਰ ਹਾਇਰ ਲੈਵਲ ਤੇ ਅੱਜ ਤੱਕ ਕੋਈ ਅਦਰ ਕਿ ਮੈਡੀਕਲ ਐਸੋਸੀਏਸ਼ਨ ਜਾਂ ਦੂਜਿਆਂ ਨੇ ਕੰਡੈਮ ਕੀਤਾ, ਪਰ ਇਹਨਾਂ ਦੀ ਜਿਹੜੀ ਸਾਰੀ ਪ੍ਰੋਪੇਗੈਂਡਾ ਜਿਹੜੀ ਹੈ ਮਸ਼ੀਨਰੀ ਹੈ ਇਸ ਲਾਈਨ ਦੇ ਉੱਤੇ ਕੰਮ ਕਰ ਰਹੀ ਹੈ। ਚੋਣਾਂ ਦੇ ਨਾਂ ਥੱਲੇ ਕਿਵੇਂ ਇਹਨਾਂ ਨੇ ਵੈਸਟ ਬੰਗਾਲ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਸ ਕਰੋਨਾ ਨੂੰ ਇਹ ਲੈ ਕੇ ਗਏ, ਲੱਖਾਂ ਦੀਆਂ ਰੈਲੀਆਂ ਕੀਤੀਆਂ। ਕੁੰਭ ਮੇਲੇ ਦੇ ਨਾਂ ਥੱਲੇ ਕਿਵੇਂ ਉਹਨਾਂ ਕਰੋੜਾਂ ਲੋਕਾਂ ਨੂੰ ਜਿਹੜਾ ਉਹ ਜਿਹੜਾ ਉਸ ਦਾ ਬਿਲਕੁਲ ਐਕਸਪੋਜ਼ ਕੀਤਾ ਹੈ ਕਰੋਨਾ ਵਾਇਰਸ ਨੂੰ। ਪਰ ਇਸ ਸਭ ਦੇ ਚਲਦਿਆਂ ਜਿਹੜਾ ਪੋਲੀਟੀਕਲ ਡਾਈਸੈਂਟ ਹੈ, ਹੁਣ ਜੇ ਮਮਤਾ ਬੈਨਰਜੀ ਦੀ ਹਕੂਮਤ ਬਣੀ ਗਈ ਹੈ, ਅਸੀਂ ਕੱਲ੍ਹ ਦੇਖਿਆ ਕਿ ਵੀ ਉਹਨਾਂ ਨੇ CBI ਨੇ ਰੇਡ ਕਰਕੇ 4 ਬੰਦੇ, ਜਿਨ੍ਹਾਂ 'ਚ 2 ਸਿਟਿੰਗ ਮਿਨਿਸਟਰ ਨੇ, ਜਿਹੜੀ ਇਹ ਨਵੀਂ ਕੈਬਨਿਟ ਬਣਾਈ ਹੈ, ਉਹਨਾਂ ਨੂੰ ਪੁਰਾਣਾ ਕੇਸ ਕੱਢ ਕੇ ਕਿ ਜੀ ਉਹ ਸਟਿੰਗ ਆਪਰੇਸ਼ਨ ਸੀ ਫਲਾਣੇ ਦੇ ਥੱਲੇ। ਕਿਉਂਕਿ ਇਹ ਖਬਰਾਂ ਇਸ ਲੈਵਲ ਦੀਆਂ ਨੇ ਕਿ ਜੇ ਲੋਅਰ ਲੈਵਲ 'ਤੇ, ਸਟੇਟਾਂ ਦੇ ਲੈਵਲ 'ਤੇ ਕਿਵੇਂ ਜਿਹੜੇ ਫ੍ਰੀ ਖਿਆਲ ਰੱਖਦੇ ਨੇ, BJP ਨੂੰ ਕ੍ਰਿਟਿਸਾਈਜ਼ ਕਰਦੇ ਨੇ, ਉਹਨਾਂ ਦੇ ਨਾਲ ਕੀ ਹਸ਼ਰ ਹੋ ਰਿਹਾ। ਅਸੀਂ ਇਸ ਬਿਗਨਿੰਗ ਦੇ ਵਿੱਚ ਹੀ ਜਿਹੜਾ ਦੇਖਿਆ ਸੀ ਕਿ ਕਿਵੇਂ ਜਦੋਂ ਫਾਰਮਰਸ ਟੂਲ ਕਿਟ ਦਾ ਇਹਨਾਂ ਨੇ ਇੱਕ ਬੜਾ ਲਫ਼ਜ਼ ਬਣਾ ਕੇ, ਟੂਲ ਕਿਟ ਵੀ ਜਿਵੇਂ ਕੋਈ ਬੌਂਬ ਬਣਾ ਦਿੱਤਾ ਹੋਏ, ਔਰ ਕਿਵੇਂ ਇਹਨਾਂ ਨੇ ਰੀਟਾ ਥੰਸਬਰਗ ਉਹਨੂੰ ਬਦਨਾਮ ਕੀਤਾ, ਔਰ ਫਿਰ ਕਿਵੇਂ ਇੱਕ ਐਕਟਿਵਿਸਟ ਜਿਹੜੀ ਕਰਨਾਟਕਾ ਦੀ ਦਿਸ਼ਾ ਰਾਵੀ, ਉਹਨੂੰ ਬੈਂਗਲੁਰੂ ਤੋਂ ਜਾ ਕੇ ਚੁੱਕਿਆ ਔਰ ਇੰਨਾ ਮੀਡੀਆ ਟਰਾਇਲ ਕੀਤਾ ਕਿ ਵੀ ਪਤਾ ਨਹੀਂ ਉਹਨੇ ਹਾਲਾਂ ਉਹਨੇ, ਕਿਉਂਕਿ ਉਹ ਵੀ ਐਨਵਾਇਰਨਮੈਂਟਲਿਸਟ ਹੈ, ਇੱਕ ਐਕਟਿਵਿਸਟ ਹੈ, ਉਹਨੇ ਉਸ ਨੂੰ ਹੀ ਉਹ ਟੂਲ ਕਿਟ ਨੂੰ ਇਸਤੇਮਾਲ ਕੀਤਾ। ਹੁਣ ਉਹ ਤਾਂ ਇੱਕ ਫਾਰਮਰਸ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਇਹ ਇੱਕ ਤਰੀਕਾ ਸੀ, ਬਦਨਾਮ ਕਰੋ ਜੀ ਇਹ ਟੂਲ ਕਿਟ ਖਾਲਿਸਤਾਨੀ ਕਿਟ ਹੈ ਔਰ ਇਹ ਦਿਸ਼ਾ ਰਾਵੀ ਵੀ ਇਹਦੇ 'ਚ ਇਨਵੋਲਵ ਹੈ, ਉਹ ਗ੍ਰੇਟਾ ਥੰਸਬਰਗ ਵੀ ਹੈ। ਹੁਣ ਹਾਈ ਕੋਰਟ 'ਚ ਇਹ ਕੇਸ ਚੱਲਿਆ, ਹਾਲਾਂ ਉਹਦੀ ਜ਼ਮਾਨਤ ਹੋ ਗਈ ਆਲਮੋਸਟ। ਉਹਨੂੰ ਜਿਹੜਾ ਬੀਬੀ ਨੂੰ, ਦਿਸ਼ਾ ਰਾਵੀ ਨੂੰ ਫੜਿਆ ਸੀ 21 ਫਰਵਰੀ ਨੂੰ ਅਤੇ ਸ਼ਾਇਦ 28 ਫਰਵਰੀ ਨੂੰ ਉਸ ਦੀ 13 ਫਰਵਰੀ ਨੂੰ ਅਰੈਸਟ ਹੋਈ ਅਤੇ 23 ਫਰਵਰੀ ਨੂੰ ਜਿਹੜਾ 10 ਦਿਨ ਬਾਅਦ ਜ਼ਮਾਨਤ ਹੋ ਗਈ ਸੀ। ਪਰ ਕਿਵੇਂ ਇਹ ਫੇਕ ਕੇਸ ਸੀ। ਉਸ ਤੋਂ ਬਾਅਦ ਅੱਜ ਤੱਕ ਚਾਰਜ ਸ਼ੀਟ ਦਿੱਲੀ ਪੁਲਿਸ ਨੇ ਫਾਈਲ ਨਹੀਂ ਕੀਤੀ ਕਿ ਹੈ ਕੀ ਤੁਹਾਡੇ ਕੋਲ। ਔਰ ਦਿਸ਼ਾ ਰਾਵੀ ਕੇਸ ਦਿੱਲੀ ਹਾਈ ਕੋਰਟ ਪੁਲਸ ਅਪ ਸੈਂਟਰ ਫॉर नॉट फाइलिंग रिस्पॉन्स
ਔਰ ਪਿਛਲੀ ਤਰੀਕ ਦੇ ਵੇਲੇ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਤੁਹਾਡੀ ਲਾਸਟ ਓਪਰਚੁਨਿਟੀ ਹੈ ਕਿ ਲਿਆਓ ਕੀ ਹੈ। ਔਰ ਹੁਣ ਜਦੋਂ ਕੱਲ ਤਰੀਕ ਪਈ ਹੈ, ਹਕੂਮਤ ਨੇ ਕਿਹਾ ਜੀ ਨਹੀਂ ਅਸੀਂ ਉਹ ਕੋਵਿਡ 'ਚ ਰੁੱਝੇ ਹੋਏ ਹਾਂ, ਦੂਸਰਾ ਪਰ ਕੁਝ ਵੀ ਨਹੀਂ ਹੈ। ਔਰ ਦਿਸ਼ਾ ਰਾਵੀ ਨੇ ਜਿਹੜੀ ਪੈਟੀਸ਼ਨ ਕੀਤੀ ਸੀ ਇਹੀ ਸੀ ਕਿ ਭਾਈ ਇਹ ਜਿਹੜੇ ਇਹ ਰਿਲੀਜ਼ ਕਰ ਰਹੇ ਨੇ ਇਨ ਬਿਟਸ ਐਂਡ ਪੀਸਿਸ ਔਰ ਮੀਡੀਆ ਟਰਾਇਲ ਹੋ ਰਿਹਾ, ਇਹਨੂੰ ਬੰਦ ਕਰੋ, ਇਹਨਾਂ ਨੂੰ ਕਹੋ ਜੀ ਦੱਸੋ ਕੀ ਹੈ ਅਗੇਂਸਟ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਵੀ ਆਪਣੇ ਆਪ 'ਚ ਇੱਕ ਸਬੂਤ ਹੈ ਕਿ ਕਿਵੇਂ ਜਿਹੜੀ ਸਪੋਰਟ ਫਾਰਮਰਸ ਮੂਵਮੈਂਟ ਦੀ ਐਨਵਾਇਰਮੈਂਟਲਿਸਟ ਵੱਲੋਂ ਆਈ ਉਹਦਾ ਮੂੰਹ ਬੰਦ ਕਰਤਾ ਗਿਆ। ਉਸ ਤੋਂ ਬਾਅਦ ਤੁਹਾਨੂੰ ਕਿਉਂਕਿ ਦੇਖੋ ਆਮ ਬੱਚੀਆਂ ਜਿਹੜੇ ਨੇ ਤੁਸੀਂ ਅਦਾਲਤਾਂ 'ਚ ਵਕੀਲ ਕਰਦੇ ਹੋ, ਹਰਾਸਮੈਂਟ ਮੀਡੀਆ 'ਚ ਔਰ ਤੁਹਾਨੂੰ ਉਹ ਪੇਂਟ ਕਰ ਦਿੱਤਾ ਜਾਂਦਾ ਕਿ ਤੁਸੀਂ ਅੱਤਵਾਦੀ ਹੋ। ਹੁਣ ਫਲਸਤੀਨੀਆਂ ਦਾ ਇਸ਼ੂ ਹੈ, ਜੇ ਇਸ ਵੇਲੇ ਫਲਸਤੀਨੀਆਂ ਦੇ ਨਾਲ ਕੋਈ ਆਪਣੇ ਆਪ ਨੂੰ ਰਿਲੇਟ ਕਰ ਸਕਦਾ ਹੈ ਆਪਣੀ ਸਟਰਗਲ ਨੂੰ, ਆਪਣੇ ਲੋਕਾਂ ਦੇ ਹਾਲ ਨੂੰ, ਤਾਂ ਉਹ ਕਸ਼ਮੀਰੀ ਨੇ। ਔਰ ਕਸ਼ਮੀਰ ਦੇ ਵਿੱਚ ਇਸ ਦੇ ਉੱਤੇ ਪ੍ਰੋਟੈਸਟ ਵੀ ਹੋਏ, ਇਸ ਦੇ ਉੱਤੇ ਆਵਾਜ਼ ਵੀ ਚੁੱਕੀ ਗਈ ਔਰ 24 ਦੇ ਕਰੀਬ ਐਕਟਿਵਿਸਟ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ। ਇਹ ਨਹੀਂ ਕਿਹਾ ਕਿ ਅਦਰਵਾਈਜ਼ ਤਾਂ ਹੋਏਗਾ ਜੀ ਤੁਸੀਂ, ਉਹਨਾਂ ਨੇ ਕਿਹਾ ਕਿ ਵੀ ਅਸੀਂ ਫਲਸਤੀਨੀਆਂ ਦੀ ਸਪੋਰਟ ਕਿ ਤੁਸੀਂ ਕੋਵਿਡ-19 ਦੀਆਂ ਗਾਈਡਲਾਈਨਸ ਜਿਹੜੀਆਂ ਉਹਨਾਂ ਨੂੰ ਫਲਾਊਟ ਕੀਤਾ। ਔਰ ਇੱਕ ਜਿਹੜਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਮੁਦਾਸਿਰ ਗੁਲ, ਜਿਹੜਾ ਉਹਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਟਿਸਟ ਹੈ, ਉਹਨੇ ਇੱਕ ਕਸ਼ਮੀਰ ਦੇ ਇੱਕ ਪੁਲ ਦੇ ਉੱਤੇ ਇੱਕ ਪੇਂਟਿੰਗ ਫਲਸਤੀਨੀ ਬੀਬੀ ਜਿਹਦੇ ਸਿਰ ਤੇ ਜਿਹੜਾ ਹਿਜਾਬ ਹੈ ਉਹ ਫਲਸਤੀਨੀ ਝੰਡੇ ਦਾ ਬਣਿਆ ਹੋਇਆ, ਉਹਦੀ ਇੱਕ ਅੱਖ 'ਚੋਂ ਅਥਰੂ ਵਗ ਰਿਹਾ ਔਰ ਉਹਦੇ ਥੱਲੇ ਉਹਨੇ ਲਿਖਿਆ ਕਿ ਵੀ ਆਰ ਫਲਸਤੀਨ। ਹੁਣ ਇਹਦੇ 'ਚ ਉਹਨਾਂ ਦੀ ਪੀੜ ਔਰ ਆਪਣੀ ਪੀੜ ਨੂੰ ਬਰਾਬਰ ਜਿਹੜਾ ਉਹ ਦੱਸਿਆ ਔਰ ਉਸ ਮੁਦਾਸਿਰ ਗੁਲ ਨੂੰ ਫੜ ਲਿਆ ਗਿਆ। ਫਿਰ ਉਹਦੀ ਜ਼ਮਾਨਤ ਹੋ ਗਈ, ਪਰ ਨਾਲ ਦੀ ਨਾਲ NSA, ਜਿਹਨੂੰ NSA ਦਾ ਕਸ਼ਮੀਰ ਦੇ ਵਿੱਚ ਉਹਨੂੰ ਪਬਲਿਕ ਸੇਫਟੀ ਐਕਟ ਕਹਿੰਦੇ ਨੇ, PSA ਦੇ ਥੱਲੇ ਫੜ ਲਿਆ ਗਿਆ। ਇਸੇ ਤਰ੍ਹਾਂ ਉਹਨਾਂ ਦੇ ਇੱਕ ਹੋਰ ਪ੍ਰੋਮੀਨੈਂਟ ਐਕਟਿਵਿਸਟ ਜਿਨ੍ਹਾਂ ਨੇ ਈਦ ਦੇ ਮੌਕੇ, ਕਿਉਂਕਿ ਸ਼ੁਰੂਆਤ ਤਾਂ ਪਹਿਲਾਂ ਹੀ ਹੋ ਗਈ ਸੀ, ਉਹਨਾਂ ਨੇ ਇੱਕ ਵੀਡੀਓ 'ਚ ਕਿਹਾ ਸੀ ਕਿ ਭਾਈ ਆਪਣੇ ਫਲਸਤੀਨੀ ਭਰਾਵਾਂ ਦੇ ਲਈ ਜਦੋਂ ਈਦ ਨੂੰ ਦੁਆ ਕਰਨੀ ਹੈ ਦੁਆ ਕਰੋ। ਉਹਨੂੰ ਵੀ ਫੜ ਲਿਆ ਗਿਆ ਕਿ ਭਾਈ ਇਹ ਅੱਤਵਾਦ ਫੈਲਾ ਰਹੇ ਨੇ। ਹੁਣ ਇੱਕ ਪਾਸੇ ਇਹ ਆਵਾਜ਼ ਬੰਦ ਹੋ ਰਹੀ ਹੈ। ਹੁਣ ਇੱਕ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਜਿਹੜੀ ਹੈ, ਕਿਉਂਕਿ ਮਨੀਪੁਰ ਇਹ ਵੀ ਇੱਕ ਐਸੀ ਸਟੇਟ ਹੈ ਜਿੱਥੇ ਆਜ਼ਾਦੀ ਦੀ ਤਹਿਰੀਕ 47 ਤੋਂ ਬਾਅਦ ਹੀ ਲੋਕਲ ਨੇ ਚੱਲ ਰਹੇ ਨੇ ਔਰ ਇਹੀ ਇਹਨਾਂ ਦੇ ਹਵਾਲੇ ਨਾਲ ਹੀ ਜਿਹੜਾ ਹੈ ਸੁਪਰੀਮ ਕੋਰਟ ਨੇ ਵੀ 2000 ਦੇ ਕਰੀਬ ਜਿਹੜੇ ਮਨੀਪੁਰ ਦੇ ਲੋਕ ਐਕਸਟਰਾ ਜੁਡੀਸ਼ੀਅਲ ਕਿਲਿੰਗ 'ਚ ਇਹਨਾਂ ਨੇ ਕਰਕੇ ਮਾਰੇ ਚੁੱਕ ਕੇ, ਉਸ ਦੇ ਉੱਤੇ ਸੀ ਕਿ ਵੀ ਉਹਨਾਂ ਦੀ ਅਕਾਊਂਟੇਬਿਲਟੀ ਦਿਓ। ਹੁਣ ਉੱਥੇ ਇੱਕ ਐਕਟਿਵਿਸਟ ਜਿਹੜਾ ਹੈ ਉਹਨੇ ਮਨੀਪੁਰ ਪੁਲਿਸ ਨੇ ਉਹਦਾ ਨਾਂ ਹੈਗਾ ਜਰਨਲਿਸਟ ਹੈ, ਉਹ ਜਰਨਲਿਸਟ ਕਿਸ਼ੋਰ ਚੰਦਰਾ ਵੈਂਕੈਮ ਔਰ ਇੱਕ ਐਕਟਿਵਿਸਟ ਹੈ ਐਰੈਂਡੋ ਡਿਚਮੈਬਨ। ਉਹਨਾਂ ਦੋਨਾਂ ਨੂੰ ਹੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਗ੍ਰਿਫਤਾਰ ਕਰ ਲਿਆ ਗਿਆ। ਕਿਉਂ? ਹੁਣ BJP ਦਾ ਚੀਫ ਜਿਹੜਾ ਮਨੀਪੁਰ ਦਾ ਤਿਕੇਂਦਰਾ ਸਿੰਘ, ਉਹ ਮਰ ਗਿਆ ਕੋਵਿਡ-19 ਦੇ ਨਾਲ ਪਿਛਲੇ ਹਫ਼ਤੇ। ਹੁਣ ਉਹਨਾਂ ਨੇ ਉਹਦੀ ਡੈਥ ਨੂੰ ਜਿਹੜਾ ਉਹ ਉਹਦੇ ਤੇ ਕੰਡੋਲੈਂਸ ਦਿੱਤਾ, ਸ਼ੋਕ ਸੁਨੇਹਾ ਦਿੱਤਾ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਲੋਕ ਮਰਨਗੇ ਹੀ ਜੇ ਗਾਂ ਮੂਤਰ ਔਰ ਗੋਹੇ ਦੇ ਨਾਲ ਤੁਸੀਂ ਇਲਾਜ ਕਰੋਗੇ। ਹੁਣ ਇਹ ਕਹਿਣ ਦੀ ਦੇਰ ਸੀ ਕਿ BJP ਦੇ ਇੱਕ ਲੀਡਰ ਨੇ FIR, ਉਹ ਤੋਂ ਉਹਨਾਂ ਦਾ ਇੱਕ ਤਰੀਕਾ ਹੁੰਦਾ ਕਰਕੇ ਉਹਨਾਂ ਦੋਨਾਂ ਨੂੰ ਫੜਿਆ, ਉਹਨਾਂ ਦੇ ਉੱਤੇ ਕੋਈ ਕੇਸ ਤਾਂ ਬਣਦਾ ਨਹੀਂ ਸੀ, ਜ਼ਮਾਨਤ ਹੋ ਗਈ, ਪਰ ਨਾਲ ਦੀ ਨਾਲ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਫੜ ਲਿਆ ਗਿਆ। ਅਸੀਂ ਕਸ਼ਮੀਰ ਦੀ ਗੱਲ ਕੀਤੀ, ਅਸੀਂ ਫਾਰਮਰਸ ਮੂਵਮੈਂਟ ਨੂੰ ਦਬਾਉਣ ਲਈ ਕਿਵੇਂ ਇਹ ਇਸ ਪੀਰੀਅਡ 'ਚ ਹੀ ਹੋ ਰਿਹਾ ਔਰ ਮਨੀਪੁਰ ਦੇ ਵਿੱਚ। ਔਰ ਹੁਣ ਜਿਹੜੀ ਵੱਡੀ ਖਬਰ ਜਿਹਦੇ ਨੂੰ ਅਸੀਂ ਵਕਤ ਦੇਣਾ ਚਾਹੁੰਦੇ ਸੀ ਪਰ ਮੈਂ ਉਹਨਾਂ ਦੇ ਨਹੀਂ ਸਕਾਂਗਾ ਕਿ ਔਰ ਇਹ ਕਾਰਵਾਂ ਦੀ ਸਟੋਰੀ ਹੈ, ਬੜੀ ਡਿਟੇਲ 'ਚ ਹੈ। ਪੰਜਾਬ ਦੇ ਵਿੱਚ 1984 ਤੋਂ 1995 ਤੱਕ ਹਜ਼ਾਰਾਂ ਸਿੱਖ ਨੌਜਵਾਨ ਘਰਾਂ 'ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ, ਮਾਸ ਕ੍ਰਿਮੇਸ਼ਨਸ ਕਰਕੇ, ਅਨਆਈਡੈਂਟੀਫਾਈਡ ਬਾਡੀਜ਼ ਬਣਾ ਕੇ ਉਹਨਾਂ ਨੂੰ ਜਿਹੜਾ ਗਾਇਬ ਕਰ ਦਿੱਤਾ ਗਿਆ। ਇਸ ਦੇ ਉੱਤੇ ਔਰ ਉਹਨਾਂ ਗਾਇਬ ਕਰਨ ਵਾਲਿਆਂ ਜਿਨ੍ਹਾਂ ਨੂੰ ਕੀਤਾ ਗਿਆ ਉਹਨਾਂ 'ਚ ਜਸਵੰਤ ਸਿੰਘ ਖਾਲੜਾ, ਹਿਊਮਨ ਰਾਈਟਸ ਐਕਟਿਵਿਸਟ, ਜਿਨ੍ਹਾਂ ਨੇ ਖੁਦ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ, ਦੁਰਗਿਆਣਾ ਮੰਦਰ ਔਰ ਤਰਨਤਾਰਨ, ਔਰ ਉਹਨਾਂ 'ਚੋਂ ਉਹਨਾਂ ਨੇ 2500 ਦੇ ਕਰੀਬ ਲਾਸ਼ਾਂ ਦਾ ਵੇਰਵਾ ਕੱਢਿਆ ਜਿਨ੍ਹਾਂ ਨੂੰ ਅਨਆਈਡੈਂਟੀਫਾਈਡ ਕਹਿ ਕੇ ਸਾੜਿਆ ਗਿਆ ਸੀ, ਪਰ ਉਹ ਘਰਾਂ ਦੇ ਨੌਜਵਾਨ, ਉਹਨਾਂ ਦੇ ਐਡਰੈਸ ਪਤੇ ਕੱਢੇ। ਬਾਅਦ ਜਸਵੰਤ ਸਿੰਘ ਖਾਲੜਾ ਨੂੰ ਵੀ ਜਿਹੜਾ ਗਾਇਬ ਕਰ ਦਿੱਤਾ ਗਿਆ, ਟਾਰਚਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਇਸ ਸਾਰੇ ਦੇ ਉੱਤੇ ਮੰਗ ਤਾਂ ਸਿੱਖਾਂ ਵੱਲੋਂ ਹੋ ਹੀ ਰਹੀ ਸੀ ਜਿਹੜੇ ਕਿ ਭਾਈ ਕੋਈ
ਪ੍ਰੋਪਰ ਇਨਵੈਸਟੀਗੇਸ਼ਨ ਹੋਏ, ਕੋਈ ਡੇਟਾ ਵੀ ਪਤਾ ਲੱਗੇ ਕੀ ਹੈ। ਸੋ ਇੱਕ ਗਰੁੱਪ ਜਿਨ੍ਹਾਂ ਨੇ ਇਸ ਦੇ ਉੱਤੇ ਬੜੀ ਮਿਹਨਤ ਕੀਤੀ ਔਰ PDAP ਜਿਸ ਗਰੁੱਪ ਦਾ ਨਾਂ ਹੈ, ਔਰ ਇਹਨਾਂ ਨੇ ਇਸ ਦੇ ਉੱਤੇ ਡਿਸਅਪੀਅਰੈਂਸ ਦੇ ਉੱਤੇ ਕਾਫੀ ਮਿਹਨਤ ਕਰਕੇ ਡਾਟਾ ਇਕੱਠਾ ਕੀਤਾ। ਮੈਂ ਉਹਦੇ ਬਾਰੇ ਬਰੀਫ ਗੱਲ ਕਰਾਂਗਾ। ਔਰ ਉਹਨਾਂ ਦੇ ਵਿੱਚ ਲਾਇਰ ਔਰ ਐਕਟਿਵਿਸਟ ਔਰ ਦੂਸਰੇ ਇਨਵੋਲਵ ਸੀ। ਉਹਨਾਂ ਨੇ 6733 ਕੇਸ ਕੱਢੇ, ਡਾਕੂਮੈਂਟ ਕੀਤੇ। ਡਾਕੂਮੈਂਟ ਜਦੋਂ ਤੁਸੀਂ ਅਦਾਲਤ ਜਾਣਾ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ। 6733 ਕੇਸ ਡਾਕੂਮੈਂਟ ਕੀਤੇ, ਜਿਹਦੇ 'ਚ ਕਿ ਇਲੀਗਲ ਕ੍ਰੀਮੇਸ਼ਨਸ ਉਹਨਾਂ ਨੂੰ ਕੀਤੀਆਂ ਗਈਆਂ। ਔਰ ਉਹਦੇ 'ਤੇ ਬੇਸਡ ਉਹਨਾਂ ਨੇ ਕੁਝ ਸਮਾਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਇਹਨਾਂ ਦਾ ਹਿਸਾਬ ਕਿਤਾਬ ਦਿੱਤਾ ਜਾਏ। ਔਰ ਹੁਣ ਉਸ ਦੇ ਵਿੱਚ ਯੂਨਾਈਟਿਡ ਜਿਹੜਾ UK ਦੇ ਵਿੱਚ ਬੇਸਡ ਇੱਕ ਪ੍ਰੋਮੀਨੈਂਟ ਵਕੀਲ ਨੇ ਸਤਨਾਮ ਸਿੰਘ ਬੈਂਸ, ਉਹ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਔਰ ਇਹ ਸਾਰੇ 'ਚ ਰਹੇ, ਉੱਥੇ ਬੇਸਡ ਵਕੀਲ ਨੇ ਔਰ ਦੂਸਰੇ ਨੇ। ਹੁਣ ਉਹਨਾਂ ਨੇ ਜੁਲਾਈ ਦੀ ਤਰੀਕ ਦਿੱਤੀ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿ ਆਹ ਜਿਹੜੇ ਕੇਸ ਨੇ 6733 ਇਹਨਾਂ ਦਾ ਸਰਕਾਰ ਨੂੰ ਕਿਹਾ ਜੀ ਆਹ ਡਾਟਾ ਹੈ, ਆਹ ਚੱਕੇ ਨੇ, ਆਹ ਮਾਰੇ ਨੇ, ਆਹ ਪੁਲਿਸ ਆਫੀਸਰ ਇਨਵੋਲਵ ਨੇ, ਇਹਦੀ ਡੀਟੇਲ ਇਨਵੈਸਟੀਗੇਸ਼ਨ ਸਰਕਾਰ ਕਰਾਏ, ਕਮਿਸ਼ਨ ਬਣਾਏ ਔਰ ਜਿਹੜੇ ਸਫਰਰ ਨੇ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ ਤਾਂ ਕਿ ਇਹ ਕੇਸ ਜਿਹੜਾ ਇਹ ਫਾਈਨਲ ਐਂਡ ਹੋਏ ਸਾਰੀ ਦਾ ਜਿਹੜੀ ਪੇਨ ਹੈ ਲਗਾਤਾਰਤਾ ਦੇ ਨਾਲ। ਹੁਣ ਇਹ ਜਿਹੜਾ ਉਹਨਾਂ ਨੇ ਡਾਕੂਮੈਂਟ ਕੀਤੇ ਨੇ ਕੇਸ, ਉਹਦੀ ਉਹਨਾਂ ਨੇ ਇੱਕ ਡਾਕੂਮੈਂਟਰੀ ਵੀ ਬਣਾਈ ਔਰ ਉਹ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਸੈਮੀਨਾਰ ਕਰਕੇ ਉਹਨਾਂ ਨੇ ਡਾਕੂਮੈਂਟਰੀ ਦਿਖਾਈ ਔਰ ਫਿਰ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪੈਟੀਸ਼ਨ ਕੀਤੀ। ਹੁਣ ਉਹਦੀ ਸੁਣਵਾਈ ਵੀ ਜਿਹੜੀ ਹੈ ਜੁਲਾਈ 'ਚ ਹੈ। 2 ਸਾਲ ਪਹਿਲਾਂ ਇਹ ਉਹਨਾਂ ਨੇ, ਹੁਣ ਜਿਹੜੀ ਖਬਰ ਹੈ, ਚੰਡੀਗੜ੍ਹ ਪੁਲਿਸ ਰਜਿਸਟਰਡ ਏ ਫਸਟ ਇਨਫੋਰਮੇਸ਼ਨ ਰਿਪੋਰਟ ਅਗੇਂਸਟ ਏ UK based lawyer Satnam Singh Bains on 19th April, nearly 2 years after the Ministry of Home Affairs sent inputs about him to the Ministry of Information and Broadcasting। ਹੁਣ ਇਹ 2 ਸਾਲ ਪਹਿਲਾਂ ਡਾਕੂਮੈਂਟਰੀ ਦਿਖਾਈ ਜਾਂਦੀ ਹੈ, ਇਹ ਡਾਟਾ ਹੁੰਦਾ ਹੈ, ਲੇਕਿਨ 19 ਅਪ੍ਰੈਲ ਨੂੰ ਅਸੀਂ ਗੱਲ ਕਰ ਰਹੇ ਹਾਂ 3 ਹਫ਼ਤੇ ਪਹਿਲਾਂ ਜਿਹੜਾ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੇ ਖਿਲਾਫ ਸਤਨਾਮ ਸਿੰਘ ਬੈਂਸ ਤੇ ਕੇਸ ਰਜਿਸਟਰ ਕੀਤਾ ਕਿਉਂਕਿ ਦਿੱਲੀ ਦੀ ਹੋਮ ਮਿਨਿਸਟਰੀ ਨੇ ਇਹ ਕਿਹਾ ਕਿ ਜੀ ਇਹਨਾਂ ਨੇ ਜਿਹੜਾ ਇਹ ਸਾਡਾ ਲਾਅ ਹੈ ਕਿ ਕੋਈ ਵੀ ਡਾਕੂਮੈਂਟਰੀ ਦਿਖਾਈ ਨਹੀਂ ਜਾ ਸਕਦੀ ਜਦੋਂ ਤੱਕ ਉਹ ਰਜਿਸਟਰ ਨਾ ਹੋਏ ਸਾਡੇ ਫਲਾਣੇ ਜਿਹੜਾ ਹੈ ਉਹ ਸੈਕਸ਼ਨ ਦੇ ਤਹਿਤ, ਔਰ ਇਹਨਾਂ ਨੇ ਬਿਨਾਂ ਰਜਿਸਟਰ ਕਰਾਇਆ ਦਿਖਾਈ ਹੈ। ਇਸ ਲਈ ਜਿਹੜਾ ਹੈ ਉਹਨਾਂ ਦੇ ਉੱਤੇ ਇਹ ਕੇਸ 2 ਸਾਲ ਚੰਡੀਗੜ੍ਹ ਪੁਲਿਸ ਨੇ ਦੇਖਿਆ ਵੀ ਇਹ ਤਾਂ ਐਵੇਂ ਹਰਾਸ ਕਰਨ ਦੀ ਲਾਈਨ ਹੈ। ਪਰ ਹੁਣ ਜਦੋਂ ਆਪਦਾ ਵਿੱਚ ਅਫਸਰ ਢੂੰਡੋ ਇਹ ਹੈ ਵੀ 19 ਅਪ੍ਰੈਲ ਨੂੰ ਕੇਸ FIR ਚੰਡੀਗੜ੍ਹ ਪੁਲਿਸ ਨੇ, ਹੁਣ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ, ਪੰਜਾਬ ਦੇ ਥੱਲੇ ਨਹੀਂ ਹੈ, ਔਰ ਯੂਨੀਅਨ ਟੈਰੀਟਰੀ ਨੂੰ ਕੌਣ ਕੰਟਰੋਲ ਕਰਦਾ, ਔਰ ਉਹਨਾਂ ਦੀ ਹੋਮ ਮਿਨਿਸਟਰੀ ਜਿਹੜੀ ਆ ਉਹ ਕਰ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਡਾਕੂਮੈਂਟਰੀ ਪ੍ਰੋਪੇਗੇਟਡ ਦਾ ਏਜੰਡਾ ਆਫ ਪ੍ਰੋ ਖਾਲਿਸਤਾਨ ਐਲੀਮੈਂਟਸ। ਹੁਣ 6733 ਨੌਜਵਾਨ ਜਾਂ ਈਵਨ ਬਜ਼ੁਰਗ ਵੀ, ਬੀਬੀਆਂ ਵੀ ਗਾਇਬ ਕਰ ਦਿੱਤੀਆਂ ਜਿਨ੍ਹਾਂ ਦਾ ਡਾਟਾ ਹੈ ਕਿ ਇਲੀਗਲ ਕਿਲਿੰਗਸ, ਇਲੀਗਲ ਕ੍ਰੀਮੇਸ਼ਨ। ਹੁਣ ਉਹ ਮਰਨ ਵਾਲੇ ਵੀ ਖਾਲਿਸਤਾਨੀ ਨੇ ਤੇ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਜਿਨ੍ਹਾਂ ਨੇ ਇਹਨੂੰ ਇਨਵੈਸਟੀਗੇਟ ਕੀਤਾ ਔਰ ਬੜੀ ਮਿਹਨਤ ਨਾਲ ਉਹਨਾਂ ਨੇ ਡਾਕੂਮੈਂਟੇਸ਼ਨ ਕੀਤੀ ਹੈ, ਉਹਨਾਂ ਨੇ ਕਿਹਾ ਜੀ ਏਜੰਡਾ ਆਫ ਪ੍ਰੋ ਖਾਲਿਸਤਾਨ ਐਲੀਮੈਂਟਸ ਨੂੰ ਪ੍ਰਮੋਟ ਕਰ ਰਹੇ ਨੇ ਔਰ ਇਸ ਸਾਰੇ ਦੇ ਉੱਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਕਿਉਂਕਿ ਜੁਲਾਈ 2019 'ਚ ਉਹਨਾਂ ਨੇ ਇਹ ਪਟੀਸ਼ਨ ਕੀਤੀ ਔਰ ਅਪ੍ਰੈਲ 2021 ਦੇ ਵਿੱਚ ਹੁਣ ਇਹ ਜਿਹੜਾ ਕੇਸ ਹੈ ਉਹ ਰਜਿਸਟਰ ਕੀਤਾ ਗਿਆ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਕਿਹਾ ਕਿ ਭਾਈ ਅਸੀਂ ਤਾਂ ਈਵਨ ਇਹ ਕੋਈ ਪਬਲਿਕ ਡਾਕੂਮੈਂਟਰੀ ਵੀ ਦਿਖਾਈ ਨਹੀਂ, ਅਸੀਂ ਤਾਂ ਉਹ ਇਕੱਠ ਜਿਹਦੇ 'ਚ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰ ਸੀ, ਹਿਊਮਨ ਰਾਈਟਸ ਐਕਟਿਵਿਸਟ ਸੀ, ਸਿਵਲ ਰਾਈਟਸ ਦੀਆਂ ਜਥੇਬੰਦੀਆਂ, ਤਾਂ ਉਹਦੇ 'ਚ ਅਸੀਂ ਸਕਰੀਨ ਕੀਤੀ ਹੈ ਔਰ ਇਹ ਕੋਈ ਵਾਇਓਲੇਸ਼ਨ ਨਹੀਂ ਹੈ। ਵੀ ਹੁਣ ਉਹਨਾਂ ਦੇ ਇੱਕ ਵਕੀਲ ਨੇ ਕਿਹਾ ਵੀ ਹੁਣ ਜਦੋਂ ਹਰ 1 ਮਿੰਟ ਦੇ ਵਿੱਚ ਕਿੰਨੇ ਹਜ਼ਾਰ ਜਿਹੜਾ ਵੋਲਿਊਮ ਵਾਲੀਆਂ ਵੀਡੀਓਜ਼ YouTube ਤੇ ਅਪਲੋਡ ਹੋ ਰਹੀਆਂ, ਹੁਣ ਇਹ ਤੁਹਾਡਾ ਕਾਨੂੰਨ ਜਿਹੜਾ ਕਿ ਜੀ ਤੁਸੀਂ ਰਜਿਸਟਰ ਕਰਾਓ ਦਾ ਕੋਈ ਮਤਲਬ ਨਹੀਂ। ਔਰ 2 ਸਾਲ ਬਾਅਦ ਔਰ ਇਹ ਕਹਿ ਕੇ ਜੀ ਇਹ ਖਾਲਿਸਤਾਨੀ ਪ੍ਰੋਪੇਗੈਂਡਾ ਪ੍ਰਮੋਟ ਕਰ ਰਹੇ ਨੇ ਔਰ ਇਸ ਸਾਰੇ ਦਾ ਇੱਕੋ ਇੱਕ ਉਹਨਾਂ ਦਾ ਹੈ ਕਿ ਆਵਾਜ਼ ਨੂੰ ਬੰਦ ਕਰਨਾ ਤਾਂ ਕਿ ਜਿਹੜੀ ਅਕਾਊਂਟੇਬਿਲਿਟੀ ਹੈ, ਕਿਉਂਕਿ ਤੁਸੀਂ ਹਾਲਾਂਕਿ ਡਾਟਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੰਨਾ ਕੀ ਕਰ ਸਕੇ ਹਾਂ 2-3 ਸਾਲ ਦੇ ਪੀਰੀਅਡ, ਕਲੋਜ਼ ਟੂ 7000 ਪੀਪਲ, ਨੰਬਰ ਬਹੁਤ ਜ਼ਿਆਦਾ ਹੈ
ਔਰ ਉਹਨਾਂ ਦੀ ਜਿਹੜੀ ਰਿਕਮੈਂਡੇਸ਼ਨ ਵੀ ਹੈ ਜਦੋਂ ਉਹਨਾਂ ਨੇ ਪੈਟੀਸ਼ਨ ਕੀਤੀ ਹੈ ਕਿ ਭਾਈ ਇਹਦੇ ਤੇ ਇਨਵੈਸਟੀਗੇਟ ਕਰੋ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਕੋਪ ਜਿਹੜਾ ਹੈ ਦੈਟ ਸ਼ੁੱਡ ਬੀ ਐਕਸਟੈਂਡਡ ਟੂ ਅਦਰ ਡਿਸਟ੍ਰਿਕਟਸ। ਉਹ ਪੈਟੀਸ਼ਨਰਸ ਨੇ ਕਿਹਾ ਕਿ ਦਾ ਪੈਟੀਸ਼ਨਸ ਹੈਵ ਟਰੈਵਲਡ ਟੂ ਓਵਰ 3500 ਹਾਊਸਿਸ in 1,600 villages across the length and breadth of Punjab। और उन्होंने कहा कि भी the data they collected demonstrated how these killings were systematically carried out across Punjab। कि पंजाब भर ਦੇ ਵਿੱਚ ਕਿਵੇਂ ਵਿਉਂਤਬੰਦੀ ਨਸਲਕੁਸ਼ੀ ਇਹੀ ਹੁੰਦੀ ਹੈ ਪਲੈਨਡ। ਔਰ ਉਹਨਾਂ ਨੇ ਕਿਹਾ ਵੀ ਇਹਦੇ ਲਈ ਪੰਜਾਬ ਗਵਰਨਮੈਂਟ, ਪੁਲਿਸ, ਦਿੱਲੀ ਦੀ ਹੋਮ ਮਿਨਿਸਟਰੀ, ਇਹਨਾਂ ਸਾਰਿਆਂ ਨੂੰ ਜਿਹੜਾ ਉਹ ਆਨਸਰੇਬਲ ਬਣਾਇਆ ਜਾਏ। ਔਰ ਉਹਨਾਂ ਨੇ ਖਾਲੜੇ ਦਾ ਕੰਮ ਔਰ ਇਸ ਸਾਰਿਆਂ ਨੂੰ ਮੈਂਸ਼ਨ ਕੀਤਾ, ਅੱਗੇ ਪੂਰੀ ਰਿਪੋਰਟ ਹੈ ਕਾਰਵਾਂ ਦੀ। ਪਰ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਵੀ ਜਿਵੇਂ ਸੁਪਰੀਮ ਕੋਰਟ ਨੇ ਜੋ ਮਨੀਪੁਰ ਦੇ ਵਿੱਚ ਕਿਲਿੰਗਸ ਹੋਈਆਂ ਸੀ 1528, the petition also gave the example of how the Supreme Court had ordered an inquiry into 1,528 cases of extrajudicial killings in Manipur। ਔਰ ਇਸ ਤੇ ਉਹਨਾਂ ਨੇ ਕਿਹਾ ਜੇ ਮਨੀਪੁਰ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਤੇ ਇਹ ਜੋ ਪੰਜਾਬ ਦੇ ਵਿੱਚ ਕਲੋਜ਼ ਟੂ 7,000 ਜਿਹੜੇ ਲੋਕ ਮਾਰੇ ਗਏ ਔਰ ਉਹਨਾਂ ਨੂੰ ਜਿਹੜਾ ਉਹ ਬਿਨਾਂ ਦੱਸੇ ਕ੍ਰਿਮੇਟ ਕੀਤਾ ਗਿਆ, ਇਹਨਾਂ ਦੀ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਏ। ਪਰ ਇਹ ਜਿਹੜਾ ਕੇਸ ਹੈ ਇਹ 16 ਜੁਲਾਈ ਨੂੰ ਇਹਦੀ ਹੀਅਰਿੰਗ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਉਹ ਉਹਨਾਂ ਦੇ ਸਤਨਾਮ ਸਿੰਘ ਬੈਂਸ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ। ਔਰ ਇਸ ਦੇ ਉੱਤੇ ਉਹਨਾਂ ਦੇ ਵਕੀਲ ਨੇ ਇਹੀ ਕਿਹਾ ਕਿ ਭਾਈ ਇਹ ਤੁਸੀਂ ਜੋ ਵੀ ਕਰ ਰਹੇ ਹੋ ਇਹਦਾ ਮਕਸਦ ਦਾ ਇੰਟੈਂਟ ਆਫ ਪ੍ਰੈਜ਼ੈਂਟ FIR is to drive away Satnam Singh Bains। The idea is that story of extrajudicial killings which took place in Punjab from 1987 to 1995 may not be documented and should not come before the world। So ये है आपदा में अवसर ढूंढो, find an opportunity in crisis। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੱਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।